ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਅਸੀਂ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇजेस ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਡਾ ਜਿਹੜਾ ਪਹਿਲਾ ਫੇਸਬੁੱਕ ਮੈਸੇਜ ਹੈ ਉਹ ਦੁਬਈ ਤੋਂ ਨਵਦੀਪ ਗਿੱਲ ਜੀ ਦਾ ਆਇਆ ਹੈ। ਇਹ ਲਿਖਦੇ ਨੇ, ਭਾਰਤੀ ਮੀਡੀਆ ਤੇ ਭਾਰਤੀ ਏਜੰਸੀਆਂ ਦੋਵੇਂ ਮਹਾਂ ਡੰਗਰ ਨੇ। ਆਖੇ ਜੀ, ਇੰਗਲੈਂਡ ਦੇ ਗੁਰੂ ਘਰਾਂ 'ਚ ਅਵਤਾਰ ਸਿੰਘ ਖੰਡਾ ਹੋਣੀ ਹਥਿਆਰਾਂ ਦੇ ਟ੍ਰੇਨਿੰਗ ਦੇ ਰਹੇ ਨੇ, ਬੰਬ ਬਣਾਉਣ ਦੇ ਤਰੀਕੇ ਦੱਸ ਰਹੇ ਨੇ ਅਤੇ ਸੋਸ਼ਲ ਮੀਡੀਆ ਰਾਹੀਂ ਮੁੰਡਿਆਂ ਨੂੰ ਭੜਕਾ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ। ਜਿਸ ਦੇ ਖੂਨ ਵਿੱਚ ਅਣਖ ਦੇ ਕਣ ਬਾਕੀ ਨੇ, ਉਹਨਾਂ ਨੂੰ ਪਤਾ ਹੈ ਕਿ ਕੌਮ ਦੇ ਵੈਰੀ ਕੌਣ ਨੇ। ਉਹ ਸੋਸ਼ਲ ਮੀਡੀਆ ਦਾ ਮੁਹਤਾਜ ਨਹੀਂ। ਬਾਕੀ ਇਹਨਾਂ ਲਾਂਟੀਆਂ ਨੂੰ ਕੋਈ ਦੱਸੇ ਬਈ ਇੰਗਲੈਂਡ ਵਰਗੇ ਮੁਲਕਾਂ ਵਿੱਚ ਖੂਫੀਆ ਏਜੰਸੀਆਂ ਦੁਨੀਆ ਦੇ ਕੋਨੇ-ਕੋਨੇ ਦੀ ਖਬਰ ਰੱਖਦੀਆਂ ਨੇ। ਇੰਗਲੈਂਡ ਦੇ ਹਰ ਚੱਪੇ-ਚੱਪੇ ਤੇ CCTV ਕੈਮਰੇ ਲੱਗੇ ਹੋਏ ਨੇ। ਭਲਾ ਉਹਨਾਂ ਨੂੰ ਇਹ ਪਤਾ ਕਿਵੇਂ ਨਹੀਂ ਹੋਊ ਕਿ ਉਹਨਾਂ ਦੇ ਮੁਲਕ ਵਿੱਚ ਬੰਬ ਬਣਾਉਣੇ ਸਿਖਾਏ ਜਾ ਰਹੇ ਨੇ, ਹਥਿਆਰ ਚਲਾਉਣੇ ਸਿਖਾਏ ਜਾ ਰਹੇ ਨੇ। ਇਸ ਕੰਜਰ ਭਾਰਤੀ ਮੀਡੀਆ ਨੂੰ ਭਾਰਤੀ ਸਰਕਾਰ ਦੇ ਨੱਕ ਹੇਠ ਚੱਲਦੇ RSS ਦੇ ਹਥਿਆਰ ਬੰਬ ਕੈਂਪ ਤਾਂ ਦਿਖਦੇ ਨਹੀਂ। ਅਗਲੇ ਸ਼ਰੇਆਮ ਘੱਟ ਗਿਣਤੀਆਂ ਨੂੰ ਧਮਕਾਉਂਦੇ ਨੇ, ਕਤਲੇਆਮ ਕਰਦੇ ਨੇ, ਉਹਨਾਂ ਦੇ ਧਾਰਮਿਕ ਅਸਥਾਨ ਢਾਉਂਦੇ ਨੇ। ਉਦੋਂ ਇਹ ਮੀਡੀਆ ਚੁੱਪ ਰਹਿ ਕੇ ਇਹਨਾਂ RSS ਵਾਲਿਆਂ ਨੂੰ ਜਵਾਈ ਬਣਾ ਕੇ ਰੱਖਦਾ ਹੈ ਤੇ ਜਦ ਦੂਜੀਆਂ ਕੌਮਾਂ ਵਾਲੇ ਸ਼ਾਂਤਮਈ ਤਰੀਕਿਆਂ ਨਾਲ ਵਿਰੋਧ ਪ੍ਰਗਟ ਕਰਦੇ ਨੇ ਤਾਂ ਇਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਤੇ ਇਹਨਾਂ ਨੂੰ ਉਹ ਖਤਰਨਾਕ ਅੱਤਵਾਦੀ ਲੱਗਣ ਲੱਗ ਜਾਂਦੇ ਨੇ। ਜਿਸ ਵੀ ਕੌਮ, ਕਬੀਲੇ ਜਾਂ ਨਸਲ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਧੱਕਾ ਹੁੰਦਾ ਹੈ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਲੜਦੇ ਹੀ ਰਹਿਣਾ ਹੈ, ਪਰ ਹਾਰ ਨਹੀਂ ਮੰਨਣੀ। ਜਦ ਤੱਕ ਦੁਨੀਆ ਤੇ ਇੱਕ ਵੀ ਸਿੱਖ ਜਿਉਂਦਾ ਤਦ ਤੱਕ ਖਾਲਸਾ ਰਾਜ ਦਾ ਸੰਕਲਪ ਵੀ ਜਿਉਂਦਾ ਰਹੇਗਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਬਾਰੇ? ਵੀਰ ਨਵਦੀਪ ਸਿੰਘ ਗਿੱਲ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ ਔਰ ਉਹਨਾਂ ਨੇ 30 ਮਿਲੀਅਨ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ। ਕਿਉਂਕਿ ਬਹੁਤ ਵਾਰੇ ਹੁੰਦਾ ਹੈ ਕਿ ਕੋਈ ਘਟਨਾ ਜਾਂ ਕੋਈ ਖਬਰ ਜਦੋਂ ਆਉਂਦੀ ਹੈ, ਬੇਸ਼ੱਕ ਅਸੀਂ ਆਪਣਾ ਮਨ ਬਣਾਉਂਦੇ, ਪਰ ਜਦੋਂ ਬਹੁਤ ਸਾਰੀਆਂ ਲਿਖਤਾਂ ਜਾਂ ਫੋਨ ਕਾਲਸ ਜਾਂ ਮੈਸੇजेस ਹੁੰਦੇ ਨੇ ਤਾਂ ਫਿਰ ਇਹ ਲੱਗਦਾ ਵੀ ਕਿਵੇਂ ਜਦੋਂ ਅਸੀਂ ਖਾਲਸੇ ਦੀ ਉਸ ਕਲੈਕਟੀਵਿਟੀ ਦੀ ਗੱਲ ਕਰਦੇ ਹਾਂ ਜਾਂ ਪੰਥ ਕਿਵੇਂ ਜਿਹੜਾ ਹੈ ਉਸ ਗੁਰੂ ਦੀ ਰਿਫਲੈਕਸ਼ਨ ਹੈ, ਤੇ ਫਿਰ ਲੱਗਦਾ ਵੀ ਹਰ ਸੱਚਾ ਸਿੱਖ ਜਿਹੜਾ ਹੈ ਜਾਂ ਜਿਹੜਾ ਵੀ ਪੰਥ ਨੂੰ ਪਿਆਰ ਕਰਦਾ ਹੈ, ਪੰਥ ਨਾਲ ਦਰਦ ਰੱਖਦਾ ਹੈ, ਉਸ ਦਾ ਰਿਐਕਸ਼ਨ ਸਾਈਮਲਟੇਨੀਅਸਲੀ ਇੱਕੋ ਜਿਹਾ ਹੀ ਤੁਹਾਨੂੰ ਦੇਖਣ 'ਚ ਮਿਲਦਾ ਹੈ। ਕਿਉਂਕਿ ਦੁਸ਼ਮਣ ਦੇ ਟੈਕਟਿਕਸ ਤੋਂ ਵੀ ਸਾਡੇ ਬਹੁਤ ਸਾਰੇ ਵਾਕਿਫ ਹੋ ਚੁੱਕੇ ਨੇ ਔਰ ਆਪਣੀ ਕੌਮ ਦੀ ਹੋਣੀ ਕਿਵੇਂ ਸਿਰਜਣੀ ਹੈ ਇਸ ਬਾਰੇ ਵੀ ਇੱਕ ਜਿਹੜੀ ਹੈ ਘੱਟੋ ਘੱਟ ਕੰਸੈਂਸਸ ਬਿਲਟ ਹੋਣੀ ਸ਼ੁਰੂ ਹੋਈ ਹੈ। ਸੋ ਉਹਨਾਂ ਦਾ, ਜਿਵੇਂ ਮੈਂ ਹਮੇਸ਼ਾ ਮੈਨੂੰ ਚਾਹਨਾ ਰਹਿੰਦੀ ਹੈ ਨਵਾਂ ਸ਼ਬਦ ਸਿੱਖਣ ਦੀ, ਡੰਗਰ ਤਾਂ ਸਿੱਖਿਆ, ਡੰਗਰ ਤਾਂ ਪਤਾ ਹੈ ਕਿ ਮਹਾਂ ਡੰਗਰ ਇਹ ਨਵਾਂ ਸ਼ਬਦ ਹੈ ਕਿ ਵਾਕਿਆ ਹੀ। ਔਰ ਮਹਾਂ ਡੰਗਰ, ਹਾਲਾਂਕਿ ਮੈਂ ਇਹਦੇ 'ਚ ਅੱਜ ਇੱਕ ਐਕਸਪ੍ਰੈਸ਼ਨ ਅੰਗਰੇਜ਼ੀ ਦੀ ਦੇਖ ਰਿਹਾ ਸੀ ਔਰ ਉਹ ਹੈ ਤਾਂ ਸੀ ਟੀਪੂ ਸੁਲਤਾਨ ਦੇ ਹਵਾਲੇ ਨਾਲ, ਕਿਉਂਕਿ ਅੱਜ ਕੱਲ੍ਹ ਟੀਪੂ ਸੁਲਤਾਨ ਨੂੰ ਵੀ ਬੜਾ ਜਿਹੜਾ ਉਹ ਖਤਰਨਾਕ ਬਣਾਇਆ ਹੋਇਆ ਹੈ ਔਰ ਉਹਨੂੰ ਜਿਹੜਾ ਉਹਦਾ ਜਨਮ ਸ਼ਤਾਬਦੀ ਮਨਾਉਣ ਦੇ ਨਾਂ ਥੱਲੇ ਕਾਂਗਰਸ ਗਵਰਨਮੈਂਟ ਹੈ ਕਰਨਾਟਕਾ 'ਚ, ਉਹਨਾਂ ਨੇ ਐਲਾਨ ਕੀਤਾ ਤੇ ਉਹਨਾਂ ਨੇ BJP ਨੇ ਵਿਰੋਧ ਕੀਤਾ, ਉਹਨਾਂ ਦਾ ਕੋਈ ਲੀਡਰ ਮਾਰਿਆ ਗਿਆ, ਕੋਈ ਹੋਰ ਹੋਇਆ। ਪਰ ਮੈਂ ਉਸ ਹਵਾਲੇ ਨਾਲ ਹੀ ਇੱਕ ਸੋ ਕਾਲਡ ਇੰਡੀਅਨ ਹਿਸਟੋਰੀਅਨ ਨੇ ਟੀਪੂ ਸੁਲਤਾਨ ਨੂੰ ਕਿ ਜੀ ਅੰਗਰੇਜ਼ਾਂ ਨੇ ਲੋੜ ਤੋਂ ਜ਼ਿਆਦਾ ਵੱਡਾ ਬਣਾਇਆ। ਉਹਨਾਂ ਨੇ ਪ੍ਰੂਵ ਕੀਤਾ ਕਿ ਜੀ ਇਹ ਬਹੁਤ ਜਿਹੜਾ ਹੈ ਉਹਨੇ ਨੇਵੀ ਬੜੀ ਐਡਵਾਂਸ ਸੀ, ਆਟੋਮੈਨ ਅੰਪਾਇਰ ਨਾਲ ਰਾਫਤਾ ਸੀ ਉਹਦਾ, ਨੈਪੋਲੀਅਨ ਦੇ ਨਾਲ ਸੀ, ਇਹ ਉਹ। ਫਿਰ ਉਹਨੇ ਕੋਟ ਕਰਦੇ, ਹਾਲਾਂਕਿ ਉਹ ਕੋਈ ਆਰਟੀਕਲ ਬਹੁਤਾ ਹਿਸਟਰੀ ਓਰੀਐਂਟਡ ਨਹੀਂ ਹੈ, ਪਰ ਜਿਹੜੀ ਗੱਲ ਰੈਲੇਵੈਂਟ ਹੈ, ਕੋਟ ਉਹਨੇ ਇੱਕ ਦਿੱਤੀ ਕਿ ਬਈ ਇੱਕ ਅਖਾਣ ਉਹਨੇ ਕੋਟ ਕੀਤਾ, never try to make your enemy look like a fool for it will only reflect upon you। ਉਹਨੇ ਕਿਹਾ ਕਿ ਜੀ ਕਦੇ ਵੀ ਆਪਣੇ ਦੁਸ਼ਮਣ ਨੂੰ ਮੂਰਖ ਸਮਝਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਫਿਰ ਤੁਸੀਂ ਅਵੇਸਲੇ ਹੋ ਜਾਓਗੇ, ਤੁਸੀਂ ਸਮਝੋਗੇ ਉਹ ਤੇ ਮੂਰਖ ਹੈ ਤੇ ਅਲਟੀਮੇਟਲੀ ਤੁਸੀਂ ਸਫਰ ਕਰੋਗੇ। ਇਸ ਲਈ ਭਾਵੇਂ ਮੂਰਖ ਵੀ ਹੋਏ ਤੁਹਾਡਾ ਐਨਮੀ, ਲੇਕਿਨ ਸਟਿਲ ਇਹ ਨਾ ਤੁਸੀਂ ਮੰਨ ਕੇ ਤੁਰੋ ਕਿ ਉਹ ਮੂਰਖ ਹੈ ਤਾਂ ਕਿ ਕੱਲ ਨੂੰ ਇਹ ਤੁਹਾਡੇ ਤੇ ਰਿਫਲੈਕਟ ਨਾ ਹੋਏ। ਸੋ ਉਹ ਮਹਾਨ ਡੰਗਰ ਨਹੀਂ ਨੇ ਤਾਂ ਡੰਗਰ ਵੀ ਨਹੀਂ ਨੇ। ਇਨ ਦਾ ਐਂਡ ਇਹ ਨਾ ਹੋਏ ਵੀ ਅਸੀਂ ਗਧੇ ਸਾਬਤ ਹੋਈਏ ਨਹੀਂ। ਔਰ ਬਹੁਤ ਸਾਰੇ ਸਰਕਮਸਟਾਂਸ 47 ਦਾ ਦੌਰ ਦੇਖੀਏ ਔਰ ਦੂਜੇ ਦੇਖੀਏ, ਉਹ ਬੜੇ ਕੈਲਕੂਲੇਟਡ ਤਰੀਕੇ ਨਾਲ ਚੱਲ ਰਹੇ ਨੇ। ਉਹਨਾਂ ਦੀਆਂ ਏਜੰਸੀਆਂ RSS ਦੇ ਪਿੱਛੇ 90-95 ਸਾਲ ਦਾ ਉਹਨਾਂ ਦਾ ਨੈਟਵਰਕ, ਉਹ ਸਾਰਾ ਉਸ ਪਾਰਟ ਨੂੰ ਤੋੜਦਾ ਹੈ। ਲੇਕਿਨ ਜਿਹੜੀਆਂ ਗੱਲਾਂ ਉਹਨਾਂ ਨੇ ਇਸ ਕੰਟੈਕਸਟ ਦੇ ਵਿੱਚ ਕੀਤੀਆਂ
ਕਿ ਭਾਈ ਕਿਵੇਂ ਉਹਨਾਂ ਦਾ ਮੀਡੀਆ ਔਰ ਏਜੰਸੀਜ਼ ਇਸ ਕੰਮ ਤੇ ਲੱਗੀਆਂ ਨੇ। ਹੁਣ ਦਲੀਲ ਉਹਨਾਂ ਨੇ ਦਿੱਤੀ ਕਿ ਜੀ 2 ਗੁਰਦੁਆਰੇ ਉਹਨਾਂ ਨੇ ਟਾਰਗੇਟ ਕਰ ਲਏ। ਇੰਗਲੈਂਡ ਦੇ ਜਿਹੜਾ ਡੋਜ਼ੀਅਰ ਬਣਾਇਆ, ਉਹਨਾਂ ਨੇ ਕਿਹਾ ਜੀ ਇਸ ਇੱਥੇ ਜਿਹੜੀ ਹੈ ਉਹ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਭੜਕਾਇਆ ਜਾਂ ਆਬਵੀਅਸਲੀ ਗੁਰਦੁਆਰਿਆਂ 'ਚ ਗੁਰਮਤ ਕੈਂਪ ਲੱਗਦੇ ਨੇ। ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਉਹਦੇ ਲਈ ਜਿਨ੍ਹਾਂ ਨੇ ਕੋਈ ਕਰਨਾ ਜਾਂ ਜਿਨ੍ਹਾਂ ਦੇ ਸਾਹਮਣੇ ਕੌਮ ਦੀ ਜਾਂ ਕੋਈ ਕੌਮ ਦੀ ਅਣਖ ਇੱਜ਼ਤ ਦਾ ਸਵਾਲ ਹੈ, ਉਹਨਾਂ ਨੂੰ ਤਾਂ ਸੋਸ਼ਲ ਮੀਡੀਆ ਦੀ ਮੁਤਾਜੀ ਨਹੀਂ ਹੈ ਜਾਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਜੀ। ਤੇ ਹਰ ਗੁਰਦੁਆਰੇ ਦੇ ਵਿੱਚ ਸਿਕਿਉਰਿਟੀ ਰੀਜ਼ਨਸ ਕਰਕੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ। ਔਰ ਐਸਾ ਕਿਹੜੀ ਮੈਨੇਜਮੈਂਟ ਹੋਏਗੀ ਜਿਹੜੀ ਕਿਸੇ ਨੂੰ ਅਲਾਉ ਕਰੇ ਕਿ ਜੀ ਤੁਸੀਂ ਗੁਰਦੁਆਰਿਆਂ 'ਚ, ਜਦੋਂ ਕਿ ਇੰਗਲੈਂਡ ਜਾਂ ਅਮਰੀਕਾ ਦੇ ਹਰ ਗੁਰਦੁਆਰੇ ਹਰ ਮਸਜਿਦ 'ਚ ਏਜੰਸੀਆਂ ਜਿਹੜੀਆਂ ਨੇ ਉਹਨੂੰ ਮੋਨੀਟਰ ਕਰਦੀਆਂ ਨੇ। ਅਮਰੀਕਾ 'ਚ 9/11 ਤੋਂ ਬਾਅਦ ਔਰ ਇੰਗਲੈਂਡ 'ਚ ਵੀ ਦਹਿਸ਼ਤਗਰਦ ਹਮਲੇ ਹੋਏ ਨੇ ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤੀ ਮੀਡੀਆ ਹੈ ਉਹ ਅੰਨਾ ਹੋਇਆ ਕਿ ਵੀ ਉਹਨੂੰ ਆਰਐਸਐਸ ਦੇ ਹਥਿਆਰ ਨਹੀਂ ਨਜ਼ਰ ਆਉਂਦੇ, ਸ਼ਹਿਰਾਂ 'ਚ ਪੈਰੇਡਸ ਨਜ਼ਰ ਨਹੀਂ ਆਉਂਦੀਆਂ, ਦੂਸਰੇ ਧਰਮਾਂ ਦੇ ਧਾਰਮਿਕ ਸਥਾਨ ਉਹਨਾਂ ਨੇ ਕਿਵੇਂ ਡੇਗੇ ਨੇ ਇਹ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਫਿਰ ਉਹਨਾਂ ਨੇ ਜਿਹੜਾ ਪੰਜਾਬੀ ਸ਼ਬਦ ਹੈ ਹੋਰ ਇਹ ਕਹਿੰਦੇ ਵੀ ਆਰਐਸਐਸ ਦੇ ਜਵਾਈ ਨੇ ਇਹਨਾਂ ਦੇ ਜੀ। ਵੈਸੇ ਹੁਣ ਮੁੰਡੇ ਤੇ ਜਵਾਈ 'ਚ ਨਹੀਂ ਬਹੁਤਾ ਫਰਕ ਰਹਿ ਗਿਆ, ਪਰ ਕਿਉਂਕਿ ਹੁੰਦਾ ਸੀ ਕਿ ਜਵਾਈ ਖਾਸ ਜਿਹੜਾ ਸੇਵਾ ਦਾ ਹੱਕਦਾਰ ਹੁੰਦਾ ਸੀ, ਸਾਰੇ ਟੱਬਰ ਨੂੰ ਵਕਤ ਪਿਆ ਹੁੰਦਾ ਸੀ। ਕਈ ਹਾਲਤਾਂ 'ਚ ਤਾਂ ਕਿਸੇ ਜ਼ਮਾਨੇ 'ਚ ਪਿੰਡ ਨੂੰ ਵਕਤ ਪਿਆ ਹੁੰਦਾ ਸੀ ਕਿ ਭਾਈ ਇੱਜ਼ਤ ਹੈ ਸਾਡੀ, ਜਦੋਂ ਬੱਚੀਆਂ ਸਾਰੇ ਪਿੰਡ ਦੀ ਇੱਜ਼ਤ ਮੰਨੀਆਂ ਜਾਂਦੀਆਂ ਸੀ। ਇਹ ਨਹੀਂ ਹੈ ਵੀ ਜਵਾਈ ਨਹੀਂ ਨੇ, ਇਹ ਜਵਾਈ ਵੀ ਨੇ, ਆਰਐਸਐਸ ਵਾਲੇ ਜੇਠੇ ਪੁੱਤ ਵੀ ਨੇ ਔਰ ਸਭ ਕੁਝ ਹੀ ਨੇ, ਘਰ ਦੇ ਮਾਲਕ ਨੇ। ਉਹਨਾਂ ਦੇ ਕੋਲ ਜੇ ਉਹਨਾਂ ਨੇ ਕਿਹਾ ਵੀ 800 ਸਾਲ ਬਾਅਦ ਅਸੀਂ ਰਾਜ ਸ਼ਕਤੀ ਲਈ ਹੈ, ਕੋਈ 1000 ਕਹਿੰਦਾ, ਕੋਈ 800 ਕਹਿੰਦਾ, ਤੇ ਵਾਕਈ ਅੱਜ ਜਿਹੜੇ ਨੇ ਉਹ ਸਿਰਫ ਜਵਾਈ ਨਹੀਂ, ਉਹ ਘਰ ਦੇ ਮਾਲਕ ਨੇ। ਉਹਨਾਂ ਦੇ ਨਾਂ ਘਰ ਦੀ ਉਹ ਸਮਝਦੇ ਨੇ ਵੀ ਰਜਿਸਟਰੀ ਸਾਡੇ ਨਾਂ ਹੈ, ਇੱਥੇ ਹੁਣ ਅਸੀਂ ਕਿਸੇ ਨੂੰ ਰਹਿਣ ਦੇਣਾ ਕਿ ਨਹੀਂ ਉਹ ਫੈਸਲਾ ਅਸੀਂ ਕਰਨਾ ਜੀ। ਸੋ ਇਸ ਹਾਲਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਅਣਖ ਹੈ ਇਹ ਤਾਂ ਇਹੀ ਦੱਸਦੀ ਹੈ ਵੀ ਜਿਹੜੀਆਂ ਕੌਮਾਂ, ਜਿਹੜੀਆਂ ਨਸਲਾਂ, ਜਿਹੜੇ ਕਬੀਲੇ ਜਿਨ੍ਹਾਂ 'ਚ ਅਣਖ ਹੈ ਉਹ ਲੜਦੇ ਰਹਿੰਦੇ ਨੇ। ਔਰ ਇਹ ਗੱਲ ਜਿਹੜੀ ਇਹਨਾਂ ਨੇ ਕਹੀ, ਹਾਲਾਂ ਮੈਂ ਕੋਈ ਇਹਨਾਂ ਨੂੰ ਬਹੁਤਾ ਕੋਟ ਕਰਕੇ ਖੁਸ਼ ਨਹੀਂ ਹੁੰਦਾ, ਯੋਗੀ ਜਾਗੀ ਅਲਟੀਮੇਟਲੀ ਉੱਥੇ ਹੀ ਐਂਡ ਹੁੰਦੇ ਨੇ। ਇਹ ਗੱਲ ਈਵਨ ਰਜਨੀਸ਼ ਦੇ ਹਵਾਲੇ ਨਾਲ ਵੀ ਉਹਨੇ ਕਿਹਾ ਜਦੋਂ ਕਿ ਇੱਕ ਵੀ ਸਿੱਖ ਹੈ ਰਾਜ ਦਾ ਸੰਕਲਪ ਜਿਉਂਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇੱਕ ਬੇਸ਼ੱਕ ਉਹ ਖੁਦ ਆਪਣੀ ਕਿਸਮ ਦਾ ਇੱਕ ਵਿਗੜਿਆ ਹੋਇਆ ਸੀ ਬੰਦਾ, ਲੇਕਿਨ ਘੱਟੋ ਘੱਟ ਫਿਲਾਸਫਰ ਸੀ, ਉਹਨੇ ਦੁਨੀਆ ਦਾ ਇਤਿਹਾਸ ਪੜ੍ਹਿਆ ਹੋਇਆ ਸੀ, ਉਹ ਸਮਝਦਾ ਸੀ ਗੱਲ ਕੀ ਹੈ, ਉਹਨੂੰ ਇਸ ਗੱਲ ਦੀ ਸਮਝ ਆਈ ਹੋਈ ਸੀ। ਹਾਂ ਹੁਣ ਉਹ ਮਹਾਂ ਡੰਗਰ ਨੇ, ਜੇ ਇਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ ਸਿੱਖਾਂ ਦੇ ਉੱਤੇ ਜ਼ਬਰ ਕਰਕੇ ਜ਼ੁਲਮ ਕਰਕੇ ਤੁਸੀਂ ਸਿੱਖਾਂ ਦੀ ਆਵਾਜ਼ ਬੰਦ ਕਰ ਲੋਗੇ ਤੇ ਫਿਰ ਇਹਨਾਂ ਨੇ ਪੜ੍ਹਿਆ ਨਹੀਂ ਹੋਇਆ, ਇਹ ਇਸ ਤੋਂ ਵਾਕਿਫ ਨਹੀਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਵੀਰ ਨਵਦੀਪ ਸਿੰਘ ਗਿੱਲ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਡਾਕਟਰ ਸਾਹਿਬ, ਵਿਊਅਰਸ, ਇਸੇ ਦੇ ਨਾਲ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।